दर्शकों ब्रेक तो बाद तुहाडा सब दा भरपूर स्वागत है। हुण आपां गलबात करांगे कि किस तरह प्रेजिडेंट ट्रंप ने अपने भारत दौरे तो ठीक पहला कहा है कि वह भारत नाल कोई भी वड्डा जो वपारिक समझौता है वो नहीं करेगा। सो इस बयान तो बाद भारत विच जो मुर्दाहानी छाई हुई है, सो कांग्रेस पार्टी ने इसनूं भारत की इंसल्ट दस्या है। सो हुण आपां इस उपर गलबात करन जा रहे हैं। सो असीं चाहांगे कि तुसीं साडे नाल इसे तरह ही बने रहना। देखण सुणन लई एंड लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, वैसे एक पंजाबी का ही अखान है कि भी नाती धोती रह गई, नक ते मक्खी बह गई। भी उन्होंने तो नहाना धोना तो सी, कंध भी बनाने लगे हुए ने भी ट्रंप नूं ऐन चारों पासे ਜਿਹੜਾ ਉਹ ਨਜ਼ਰ ਆਏ ਕਿ ਚਾਰ ਚਫੇਰੇ ਖੁਸ਼ਹਾਲੀ ਹੈ। ਮੋਦੀ ਦਾ ਗੁਜਰਾਤ ਮਾਡਲ ਜਿਹੜਾ ਉਹ ਚੱਲ ਰਿਹਾ। ਹਾਲਾਂ ਇਹਨਾਂ ਤੋਂ ਕਿਹੜਾ ਲੁਕਿਆ ਜਿਸ ਮੁਲਕ ਦੀ ਜਿਹੜੀ ਇਸ ਕਿਸਮ ਦੀ ਜਿਹੜੀ ਹੈ ਸਲਮਸ ਦੇ ਉੱਤੇ ਫਿਲਮ ਜਿਹੜੀ ਆ ਆਸਕਰ ਤੱਕ ਨੋਮੀਨੇਟ ਹੋਈ ਹੋਏ ਔਰ ਭਾਰਤ ਨੋਨ ਹੋਏ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਸਲਮਸ ਲਈ। ਹਾਂ, ਇਹਨਾਂ ਦਾ ਝੂਠ ਜਿਹੜਾ ਇਹ ਵੇਚਦੇ ਨੇ ਔਰ ਜਿਵੇਂ इन्होंने कि जी 2025 तक साड़ी इकोनॉमी चीन नूं पिछे छड़ जाएगी, 2050 तक असीं अमरीका नूं पिछे छड़ देंगे। तो ट्रंप तो हुण जिवें उन्हें पिछले कैंपेन दे वेले इंडियन एक्सेंट दे विच जिवें कॉल सेंटर ते दूजियां च किवें आउटसोर्सिंग हुंदी है, वो पूरा मिमिक्री करदा, पूरा शतूंगड़ा इवें गधा नहीं है जिन्हें बहुतिआं नूं लगदा कि भी मैवरिक कह दे कुछ, उहनूं पता है वो की कर रहा। वो ये सारा मीसरा भी बन जाता और दूजा तीजा जिन्होंने नहीं जोड़ा पता होंगे भी जिथे नहीं उत्थे फेक न्यूज़ करेगा जिवें CNN नूं छुटिया आंदा। सो कुल बना के उन्हें इन्हां दी फूकता कढ़ दित्ती और वो उहदा ज़ाहिर है भी वो मैसेज भी चार चफेरे किया। और जिवें अज ही मैं देख रहा सी कि भी इन्हां दे एक जिहड़े एक्सपर्ट तजियाकार ने वो कहंदे सी कि भी उत्थे ਤਾਂ ਇਵੇਂ ਤਿਆਰੀਆਂ ਚੱਲ ਰਹੀਆਂ ਨੇ ਗੁਜਰਾਤ ਚ ਅਹਿਮਦਾਬਾਦ ਜਿੱਥੇ ਉਹਨੇ 3 ਘੰਟੇ ਰੁਕਣਾ ਜਿਵੇਂ ਕੀੜੀ ਦੇ ਘਰ ਭਗਵਾਨ ਆਏ। ਕਹਿੰਦੇ ਸੁਣਦੇ ਹੁੰਦੇ ਸੀ ਲੋਕਾਂ ਚ ਅਖਾਣ ਕਿ ਕੀੜੀ ਦੇ ਘਰ ਭਗਵਾਨ ਆਏ, ਤੇ ਹੁਣ ਕੀੜੀ ਨੂੰ ਪਤਾ ਨਹੀਂ ਲੱਗ ਰਿਹਾ ਵੀ ਭਗਵਾਨ ਨੂੰ ਬਿਠਾਣਾ ਕਿੱਥੇ ਤੇ ਖੜਾ ਕਿੱਥੇ ਕਰਨਾ ਹੈ। ਤੇ ਕੀੜੀ ਚਾਰ ਚਫੇਰੇ ਜਿਹੜਾ ਉਹ ਕੀੜੀਆਂ ਦਾ ਭੌਣ ਹੀ ਇਕੱਠਾ ਕਰ ਸਕਦੀ ਹੈ। ਉਹ ਦੱਸਣ ਦੇ ਲਈ ਕਿ ਦੇਖੋ ਤੁਹਾਡੇ ਕੋਲ ਭਗਵਾਨ ਤੁਸੀਂ ਤਾਂ ਇਕੱਲੇ ਹੋ, ਜਿੱਥੇ ਵੀ ਰਹਿੰਦੇ ਹੋਗੇ ਇਕੱਲੇ, ਤੁਹਾਡੇ ਵਰਗਾ ਤਾਂ ਕੋਈ ਨਹੀਂ। ਆ ਦੇਖੋ ਕਿੰਨਾ ਵੱਡਾ ਭੌਣ ਹੈ ਸਾਡਾ। ਹੁਣ ਜਿਹੜਾ ਟਰੰਪ ਬਾਰ-ਬਾਰ ਕਹਿ ਰਿਹਾ ਕਿ ਮੋਦੀ ਨੇ ਉਹਦੀ ਦਿਲਚਸਪ ਗੱਲ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਵੀ ਜਿਹੜਾ ਅਸੀਂ ਭਾਰਤ ਨਾਲ ਹਾਂ ਜਿਹੜਾ ਇਸ ਸਾਰੇ 'ਚ ਇੱਕ ਤਾਂ ਉਹ ਕਹਿ ਰਿਹਾ ਜੀ ਮੋਦੀ ਮੈਨੂੰ ਕਿਹਾ ਵੀ ਇੰਨੇ ਲੋਕ ਹੋਣਗੇ ਏਅਰਪੋਰਟ ਤੋਂ ਦੂਜੇ 60-70 ਲੱਖ ਲੋਕ, ਸਭ ਤੋਂ ਵੱਡੀ ਗੈਦਰਿੰਗ, ਬੜਾ ਫਨ ਹੋਏਗਾ ਲੋਕਾਂ ਨੂੰ ਦੇਖਣਾ। ਉਹੀ ਕੀੜੀਆਂ ਦੇਖੇਗਾ ਭਗਵਾਨ ਆ ਕੇ ਕਿ ਵੀ ਇਹ ਸਾਰੀਆਂ ਇਕੱਠੀਆਂ ਕੀਤੀਆਂ ਹੋਈਆਂ। ਪਰ ਜਿਹੜੀ ਉਹਨੇ ਇਹਨਾਂ ਦੀ ਹਵਾ ਸਰਕਾਈ ਹੈ ਜਾਂ ਫੂਕ ਇਹਨਾਂ ਦੀ ਕੱਢੀ ਹੈ, ਉਹਨੇ ਕਿਹਾ ਜੀ ਕੋਈ ਸਮਝੌਤਾ ਨਹੀਂ ਵੱਡਾ। ਉਹ ਕਹਿੰਦਾ ਮੈਂ ਸਾਂਭ ਕੇ ਰੱਖਿਆ, ਨਵੰਬਰ ਤੋਂ ਬਾਅਦ ਦੇਖਾਂਗੇ। ਸੋ ਇੱਕ ਗੱਲ ਇਹਦੇ ਤੋਂ ਜ਼ਾਹਰ ਹੈ ਕਿ ਵੀ ਔਰ ਜਿਹੜੇ ਉੱਥੇ ਦੇ ਸੀਰੀਅਸ ਐਨਾਲਿਸਟ ਨੇ ਜਾਂ ਜਿਹੜੇ ਜਿਹਨੂੰ ਤੁਸੀਂ ਕਹੋ ਕਿ ਵਤਨ ਪ੍ਰਸਤ ਨੇ, ਉਹਨੂੰ ਲੱਗਦਾ ਵੀ ਇਹ ਕਰੋੜਾਂ ਡਾਲਰ ਖਰਚ ਕੇ ਇਸ ਚਿੱਠੇ ਹਾਥੀ ਨੂੰ ਜਿਹੜਾ ਉਹ ਸੱਦਣ ਦੀ ਕੀ ਲੋੜ ਹੈ ਜੇ ਕਰਨਾ ਕਰਾਣਾ ਕੁਝ ਨਹੀਂ ਹੈ। ਬਿਲਕੁਲ। ਤੇ ਜੇ ਉਹਨੇ ਕਿਹਾ ਜੀ ਚਪੇੜ ਉਹਨੇ ਮਾਰਨੀ ਹੈ $2.5 ਬਿਲੀਅਨ ਦੀ, ਜਿਹੜੇ ਹੈਲੀਕਾਪਟਰ ਦੇ ਦੂਜੇ ਉਹ ਤਾਂ ਕਿਤੇ ਵੀ ਪਹਿਲਾਂ ਵੀ ਉਹਨਾਂ ਦੇ ਮੈਮੋ ਆਫ ਅੰਡਰਸਟੈਂਡਿੰਗ ਹੋਈ ਹੈ ਵੀ ਏਡੀ ਕਿਹੜੀ ਗੱਲ ਹੈ। ਔਰ ਉਹਨੇ ਨਾਲ ਹੀ ਕਿਹਾ ਹਾਂ ਮੈਂ ਮੋਦੀ ਨੂੰ ਕਹਿੰਦਾ ਬਹੁਤ ਪਸੰਦ ਕਰਦਾ, ਮੋਦੀ ਬਹੁਤ ਹੈ। ਔਰ ਨਾਲ ਹੀ ਕਿਹਾ ਕਿ ਵੀ ਇਹ ਨਾਲ ਹੀ ਉਹਨੇ ਕਿਹਾ, ਉਹਨਾਂ ਦੇ ਹੈਡਲਾਈਨ BBC ਨੇ ਦਿੱਤੀ ਹੈ ਕਿ ਭਾਰਤ ਨੇ ਸਾਡੇ ਨਾਲ ਕੋਈ ਅੱਛਾ ਸਲੂਕ ਨਹੀਂ ਕੀਤਾ। ਮਤਲਬ ਇਹ ਹੈ ਕਿ ਵੀ ਜਿਹੜੇ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਉਹਦੇ ਜਿਹੜੇ ਐਗਜ਼ੈਕਟ ਲਫ਼ਜ਼ ਨੇ ਕਿ ਵੀ ਅਸੀਂ ਭਾਰਤ ਨਾਲ ਵਪਾਰਕ ਸਮਝੌਤਾ ਜਿਹੜਾ ਅਸੀਂ ਹੁਣ ਸਾਂਭ ਕੇ ਰੱਖ ਲਿਆ ਔਰ ਇਹ ਅਸੀਂ ਨਵੰਬਰ ਚੋਣਾਂ ਤੋਂ ਪਹਿਲਾਂ ਹੋਏਗਾ ਕਿ ਨਹੀਂ ਇਹ ਨਹੀਂ ਪਤਾ, ਨਵੰਬਰ ਤੋਂ ਬਾਅਦ ਦੇਖਾਂਗੇ। ਔਰ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਜਿਹੜਾ ਪ੍ਰਧਾਨ ਮੰਤਰੀ ਮੋਦੀ ਬਹੁਤ ਪਸੰਦ ਹੈ। ਉਹਨੇ ਮੈਨੂੰ ਕਿਹਾ ਕਿ ਏਅਰਪੋਰਟ ਤੋਂ ਲੈ ਕੇ ਇਵੈਂਟ ਤੇ ਪਹੁੰਚਣ ਤੱਕ ਜਿੱਥੇ ਜਾਣਾ ਉਹਦੇ ਸਟੇਡੀਅਮ 70 ਲੱਖ ਲੋਕ ਹੋਣਗੇ ਔਰ ਇਹ ਦੁਨੀਆ ਦਾ ਵੱਡਾ ਸਟੇਡੀਅਮ ਹੋਏਗਾ। ਔਰ ਇਹ ਮੈਂ ਦੇਖਾਂਗਾ ਵੀ 70 ਲੱਖ ਲੋਕ ਕਿੱਦਾਂ ਦੇ ਹੁੰਦੇ ਨੇ, ਬੜਾ ਰੋਮਾਂਚਕ ਹੋਏਗਾ। ਉੱਥੇ ਵੀ ਇਹਨੇ ਜਾ ਕੇ ਪਤਾ ਨਹੀਂ ਕੀ ਕਹਿਣਾ। ਔਰ ਨਾਲ ਹੀ ਉਹਨੇ ਕਿਹਾ ਕਿ ਵੀ ਭਾਰਤ ਨਾਲ ਜਿਹੜੀ ਹੈ ਸਾਡੇ ਵਪਾਰਕ ਸੰਬੰਧ ਇਹਨਾਂ ਨੂੰ ਲੈ ਕੇ ਅਸੀਂ ਨਾਰਾਜ਼ ਹੈ ਕਿਉਂਕਿ ਭਾਰਤ ਸਾਡੇ ਨਾਲ ਚੰਗਾ ਵਿਹਾਰ ਨਹੀਂ ਕਰਦਾ। ਔਰ ਇਸ ਸਾਰੇ ਨੂੰ ਇਸ ਤੋਂ ਪਹਿਲਾਂ ਉਹਨਾਂ ਨੇ ਟੈਰਿਫਸ ਲਾਈਆਂ ਹੋਈਆਂ। ਇਹ ਕਹਿ ਹੀ ਚੁੱਕਾ ਹੈ ਟਰੰਪ ਕਿ ਜੀ ਇਹ
ਇੰਡੀਆ ਇਜ਼ ਦਾ ਟੈਰਿਫ ਕਿੰਗ। ਫਿਰ ਅਫਗਾਨਿਸਤਾਨ ਦੇ ਮੁੱਦੇ ਤੇ ਵੀ ਉਹਨੇ ਕਿਹਾ ਸੀ, ਉਹਨੇ ਕਿਹਾ ਕਿ ਜੀ ਮੈਂ ਜਦੋਂ ਇਹਨੂੰ ਕਿਹਾ ਮੋਦੀ ਨੂੰ ਕਿ ਬਈ ਤੁਸੀਂ ਕੀ ਕੰਟਰੀਬਿਊਟ ਕੀਤਾ, ਕਹਿੰਦਾ ਉਹਨੇ ਕਿਹਾ ਜੀ ਅਸੀਂ ਉੱਥੇ ਇੱਕ ਲਾਇਬ੍ਰੇਰੀ ਬਣਾਈ ਹੈ, ਕਹਿੰਦਾ ਅਫਗਾਨ ਪੜ੍ਹਨਗੇ ਲਾਇਬ੍ਰੇਰੀ, ਕਹਿੰਦਾ ਇਹ ਇਹਨਾਂ ਦੀ ਕੰਟਰੀਬਿਊਸ਼ਨ ਹੈ ਔਰ ਉਹ ਚਾਹੁੰਦੇ ਨੇ ਕਿ ਜੀ ਸਾਨੂੰ ਉਹਨਾਂ ਨੂੰ ਵੀ ਉਹਦੇ ਚੋਂ ਵੱਡਾ ਹਿੱਸਾ ਮਿਲੇ ਜਿਹੜੀ ਵੀ ਹੁਣ। ਸੋ ਆਲਰੇਡੀ ਉਹ ਇਹਨਾਂ ਨੂੰ ਰਿਡੀਕਿਊਲ ਹੀ ਕਰਦਾ, ਇਹ ਵੀ ਜੋ ਕਰ ਰਿਹਾ ਔਰ ਜਿਹੜੇ ਉੱਥੇ ਸੰਜੀਦਾ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਵੀ ਇਹ ਸਾਡੀ ਬੇਇੱਜ਼ਤੀ ਕਰ ਰਿਹਾ ਔਰ ਇਹ ਜਿਹੜਾ ਬੇਵਕੂਫ ਆਦਮੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਹੋਇਆ ਹੈ ਇਹ ਬੇਇੱਜ਼ਤੀ ਕਰਵਾ ਰਿਹਾ ਔਰ ਝੁੱਗੀਆਂ ਝੋਪੜੀਆਂ ਉਸ ਨੂੰ ਰੋਕਣ ਲਈ ਕੰਧ ਨੂੰ ਲੈ ਕੇ ਤਾਂ ਆਲਰੇਡੀ ਇੰਨੀ ਦੁਨੀਆ 'ਚ ਚਰਚਾ ਹੋ ਗਈ ਕਿ ਵੀ ਇਹਦੇ ਕੋਲ ਤਾਂ ਉਹ ਖੁੱਲੀ ਰਹਿੰਦੀ ਤਾਂ ਕਿਸੇ ਨੂੰ ਨਹੀਂ ਸੀ, ਉਹਨਾਂ ਨੂੰ ਪਤਾ ਹੀ ਹੈ ਵੀ ਉੱਥੇ ਹੈਗੀਆਂ ਨੇ ਇਸ ਕਿਸਮ ਦੀਆਂ। ਔਰ ਇਹ ਕਾਂਗਰਸ ਦੇ ਸਪੋਕਸਪਰਸਨ ਨੇ ਅਫੀਸ਼ੀਅਲੀ ਸਟੇਟਮੈਂਟ ਦਿੱਤੀ ਹੈ ਮਨੀਸ਼ ਤਿਵਾੜੀ ਨੇ, ਟਰੰਪ ਰਿਮਾਰਕਸ ਔਨ ਈਵ ਆਫ ਵਿਜ਼ਿਟ ਟੂ ਇੰਡੀਆ ਐਨ ਇਨਸਲਟ ਐਫਰੰਟ ਟੂ ਕੰਟਰੀ। ਔਰ ਉਹਨਾਂ ਦੀ ਐਗਜ਼ੈਕਟ ਕੋਟ ਹੈ, the President of the United States on the eve of his visit for the first time in India has made certain remarks. It is an insult and affront to the dignity of the country and Ministry of External Affairs should respond to it. और फिर उन्होंने ट्रंप ਨੂੰ कोट किया कि he said saving the big deal with India for later and doesn't know if it will be signed before US presidential election in November, signaling that a bilateral trade pact may not materialize during his maiden visit to New Delhi next week. उन्होंने कहा जी ये करके दे ਲਈ ਇਹ ਤਾਂ ਸਾਡਾ ਉਹਨਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ ਸਾਰੇ ਦੇ ਲਈ। ਔਰ ਨਾਲ ਦੀ ਨਾਲ ਇਹ ਵੀ ਸਾਹਮਣੇ ਆ ਰਿਹਾ ਕਿ ਵੀ ਇੱਕ ਜਿਵੇਂ ਉਹਨਾਂ ਦੇ ਸਕਾਲਰ ਨੇ ਇੰਡੀਅਨ ਅਮਰੀਕਨ ਹੈ ਹਾਲਾਂਕਿ, ਉਹਨੇ ਕਿਹਾ ਚਾਈਨਾ ਡਰਾਈਵਸ ਐਂਡ ਸ਼ੇਪਸ US ਇੰਡੀਆ ਰਿਲੇਸ਼ਨਸ, ਕਿ ਵੀ ਇੰਡੀਆ ਤਾਂ ਜਿਵੇਂ ਹੁਣ ਇਹ ਤਾਂ ਆਪਣੇ ਆਪ ਨੂੰ ਸੁਪਰ ਪਾਵਰ ਇੰਡੀਆ ਦੇਖਦਾ ਹੈ ਕਿ ਜੀ ਅਸੀਂ ਚਲੋ ਦੁਨੀਆ ਦੀ ਨਹੀਂ ਮੰਨਣਾ ਸਾਨੂੰ ਖਿੱਤੇ ਦੀ ਮੰਨੋ। ਉਹਨਾਂ ਨੇ ਕਿਹਾ ਵੀ ਇਹ ਤਾਂ ਇੱਕ ਪੌਨ ਹੈ ਉਸ ਸਾਰੀ ਚਾਈਨਾ ਦੇ ਨਾਲ ਅਮਰੀਕਾ ਜਿਹੜੀ ਰਿਲੇਸ਼ਨਸ਼ਿਪ ਆਪਣੀ ਬੈਲੈਂਸ ਕਰਦਾ ਹੈ ਜਾਂ ਐਗਰੇਵੇਟ ਕਰਦਾ ਹੈ, ਭਾਰਤ ਇੱਕ ਮੋਹਰੇ ਦੇ ਤੌਰ ਦੇ ਉੱਤੇ ਹੀ ਹੈ। ਚਾਈਨਾ ਇਜ਼ ਵਨ ਆਫ ਦਾ ਪ੍ਰਾਈਮ ਡਰਾਈਵਰਸ ਆਫ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਯੂਨਾਈਟਿਡ ਸਟੇਟਸ, the two largest democracies of the world, not only the last 2 decades but since India's independence, a top Indian American scholar has said in his latest book। उन्हें किताब लिखी है और ये किताब दे विच ही उन्हें इंकशाफ किया, तनवीर मदान ना है इस स्कॉलर का। उन्हें कहा कि today it is truth almost universally acknowledged that China drives and shapes US-India relations. Indeed, broad convergence on China has been a key driver of US-India relations for the last 2 decades। उन्होंने कहा भी यही ड्राइविंग फिर ਤੁਹਾਡੇ ਤਾਂ ਮੁਲਕ ਦੀ ਹੋਂਦ ਹੀ ਨਾ ਹੋਈ ਜੀ ਕਿ ਵੀ ਤੁਸੀਂ ਤਾਂ ਇੱਕ ਮੋਹਰਾ ਹੋ, ਕਦੇ ਇੱਧਰ ਰੱਖ ਦਿੱਤਾ ਕਦੇ ਉੱਧਰ ਰੱਖ ਦਿੱਤਾ, ਤੁਹਾਡੀ ਆਪਣੀ ਹੋਂਦ ਨਹੀਂ ਹੈ। ਸੋ ਇਹ ਸਾਰੇ ਚ ਉਹਦੀ ਜਿਹੜੀ ਕਿਤਾਬ ਉਹਨੇ ਲਿਖੀ ਹੈ ਬੀਬੀ ਹੈ ਇਹਦਾ ਨਾਂ ਤਨਵੀਰ ਮਦਾਨ ਨਾ ਤਨਵੀ ਮਦਾਨ, ਔਰ ਇਨ ਹਰ ਲੇਟੈਸਟ ਬੁੱਕ ਫੇਟਫੁਲ ਟ੍ਰਾਇੰਗਲ how China shaped US-India relations during the Cold War, she argues that China's influence on US-India relationship is neither a recent nor a momentary phenomenon। उन्होंने कहा कि भी यही है जी चाइना ਨਾਲ रिलेशनशिप है, दैट इज़ द बेसिक शेपिंग पॉइंट। और ये जड़ा इस सारे किताब बारे तो मैं हुण की जिक्र करना, और नेहरू तो लैके उन्हें डिस्क्राइब किया, उन्हें कहा हुण तो बिल्कुल ही जी है कोई अमरीका की इंडिपेंडेंट पॉलिसी नहीं है। हालांकि ਹੁਣ ਜਦੋਂ ਕਿ ਕੰਧ ਦਾ ਮਾਮਲਾ ਜਾਂ ਇਹ ਟਰੰਪ ਦਾ ਕਹਿਣਾ ਕਿ ਕੋਈ ਬਿਜ਼ਨਸ ਡੀਲ ਨਹੀਂ ਹੋਏਗੀ, ਨਵੰਬਰ ਤੋਂ ਬਾਅਦ ਦੇਖਾਂਗੇ, ਔਰ ਇਸ ਨੂੰ ਲੈ ਕੇ ਹੁਣ ਇੰਡੀਅਨਸ ਨੂੰ ਜਾਂ ਉਹਨਾਂ ਦੀ ਇੱਥੇ ਜਿਹੜਾ ਐਂਬੈਸਡਰ ਨਵੇਂ ਭੇਜਿਆ ਉਹਨੂੰ ਔਰ ਦੂਸਰਿਆਂ ਨੂੰ ਇਹ ਲੱਗ ਰਿਹਾ ਕਿ ਵੀ ਹੁਣ ਕੁਝ ਕਰੋ, ਤਾਂ ਹੁਣ ਜਿਹਨੂੰ ਖਬਰਾਂ ਪਲਾਂਟ ਕਰਾਉਣਾ ਕਹਿੰਦੇ ਹੁੰਦੇ ਨੇ, ਟਰੰਪ ਵਿਲ ਹੈਵ ਏ ਟ੍ਰਾਇੰਫੈਂਟ ਵਿਜ਼ਿਟ ਟੂ ਇੰਡੀਆ US ਐਕਸ ਡਿਪਲੋਮੈਟ। ਉਹਨੂੰ ਕਿਸੇ ਤੋਂ ਬਿਆਨ ਜੇ ਦਵਾ ਦਿੱਤਾ ਹੈ Donald Trump will have a triumphant visit to India, a top diplomat in previous Obama administration has said, asserting the US president had energized the Indian Americans, as a result of which Democrats might not be able to hold on to this community as they did in the ਕਿੰਨੀਆਂ ਕਿ ਇਹਨਾਂ ਦੇ ਪਹਿਲਾਂ ਤਾਂ ਝੂਠ ਬੋਲਦੇ ਰਹੇ 3 ਮਿਲੀਅਨ 1 ਮਿਲੀਅਨ ਸਿੱਖ ਨੇ, ਈਵਨ ਇੰਡੀਅਨ ਮੁਸਲਿਮ ਜਿਹੜੇ ਨੇ ਹੈਦਰਾਬਾਦ ਔਰ ਦੂਸਰੇ ਤੋਂ ਉਹ ਵੀ ਕੋਈ ਇਹਦੇ ਕਹਿਣ ਤੇ ਨਹੀਂ ਹੈ ਕਿ ਮੋਦੀ ਜਾਂ ਉਹਨਾਂ ਨੂੰ ਸਪੋਰਟ ਕਰਦੇ ਨੇ। ਸੋ ਲੈਸ ਦੈਨ ਮਿਲੀਅਨ ਪੀਪਲ ਝੂਠ ਬੋਲਦੇ ਰਹੇ ਨੇ, ਉਹਨਾਂ 'ਚ ਕਿੰਨਾ ਕੁ ਅਮਰੀਕਾ ਦੀਆਂ ਵੋਟਾਂ ਦਾ ਇਨਫਲੂਐਂਸ ਹੈ।
ਪਰ ਉਹ ਕਹਿ ਰਹੇ ਨੇ ਕਿ ਜੀ ਇਹ ਐਨਰਜਾਈਜ਼ ਕਰ ਰਿਹਾ ਔਰ ਰਿਲੇਸ਼ਨਸ਼ਿਪ ਦੱਸਦਿਆਂ ਹੋਇਆ ਕਿ ਵੀ ਟੋਟਲ ਫੇਲਿਅਰ ਹੈ ਕਿ ਮਾਈ expectation will be, my guess is that President Trump will have a triumphant visit to India. Kurt Campbell, former Assistant Secretary of State for East Asian and Pacific Affairs, said, और इन्हें सारे ने जड़ा एशिया ग्रुप का ही चेयरमैन है हूँ और उन्हें ये क्या हिज प्राइमरी इंटरेस्ट इज री इलेक्शन इट इज़ हाउ दैट विल मैनिफेस्ट इन टर्म्स ऑफ हिज पोटेंशियल री इलेक्शन इन नवंबर ही सैड इन रिस्पॉन्स टू ए क्वेश्चन और ये ब्रुकलिन इंस्टीट्यूट ਦੇ ਥਿੰਕ ਟੈਂਕ ਦੇ ਵਿੱਚੋਂ ਲਾਸਟ ਵੀਕ ਆਇਆ ਹੁਣ ਇਹ ਤੁਸੀਂ ਦੱਸੋ ਕਿ ਵੀ ਉਹ ਕੰਧ ਬਣਾਣੀ ਇਹਦਾ ਜਾਣਾ 2 ਰੋਜ਼ ਉੱਥੇ ਜਿਹੜੇ ਨੇ ਉਹ ਇੰਡੀਅਨ ਵੋਟਾਂ ਮਿਲ ਜਾਣਗੀਆਂ ਟਰੰਪ ਨੂੰ ਕਿੰਨੀਆਂ ਕਿ ਅਹਿਮੀਅਤ ਦੀਆਂ ਨੇ ਜਾਂ ਕਿੰਨੇ ਕੁ ਜਿਹੜੇ ਨੇ ਉਹ ਜਿਹੜੇ ਮੈਜੋਰਿਟੀ ਇੰਡੀਅਨ ਵੀ ਨੇ ਇੱਥੇ ਗ੍ਰੀਨ ਕਾਰਡ ਹੋਲਡਰ H1 ਦੀ 20 ਸਾਲ ਦੀ ਲਾਈਨ 'ਚ ਲੱਗੇ ਹੋਏ ਨੇ ਜੀ ਔਰ ਕਦੇ ਵੀ ਕੋਈ ਉਹਨਾਂ ਨੂੰ ਵੋਟ ਇੰਡੀਅਨ ਵੋਟ ਫੈਕਟਰ ਨਹੀਂ ਹੈਗਾ ਲੇਕਿਨ ਇਸ ਫੇਲਿਅਰ ਨੂੰ ਹੁਣੇ ਨੰਗ ਕੱਜ ਰਹੇ ਨੇ ਭਾਵੇਂ ਉਹਨਾਂ ਨੂੰ ਫਿਗ ਲੀਫ ਚਾਹੀਦਾ ਔਰ ਹੁਣ ਟਰੰਪ ਨੇ ਉੱਥੇ ਜਾ ਕੇ ਕੀ ਕਹਿ ਦੇਣਾ ਇਹਨਾਂ ਨੂੰ ਇਹ ਵੀ ਫਿਕਰ ਹੋਣਾ ਉੱਥੇ ਜਾ ਕੇ ਫਿਰ ਕਸ਼ਮੀਰ ਦੀ ਮਿਟੀਏਸ਼ਨ ਦੀ ਗੱਲ ਹੈ ਤਾਂ ਉਹ ਬਲਫ ਕਰ ਰਿਹਾ ਉਹਨੂੰ ਇਹ ਵੀ ਪੂਰਾ ਆਪਣਾ ਜਿਹੜਾ ਗੇਮ ਖੇਡ ਰਹੇ ਨੇ ਲੇਕਿਨ ਇਹਨਾਂ ਦੀ ਜਿਹੜੀ ਹੈ ਫੂਕ ਪਹਿਲਾਂ ਹੀ ਨਿਕਲ ਗਈ ਹੈ ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ